ਦੇ ਤਹਿਤ ਹੁਣ ਜਿਹੜੀ ਨਿਊਯਾਰਕ ਦੇ ਸੂਬੇ ਦੇ ਇੱਕ ਅਦਾਲਤ ਦੇ ਦੁਆਰਾ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਬਹੁਤ ਪ੍ਰੈਸ਼ਰ ਇਸ ਦੇ ਉੱਤੇ ਬਣ ਰਿਹਾ ਸੀਗਾ ਵੀ ਤੇਰੇ ਕਰਕੇ ਬੰਦਾ ਜਿਹੜਾ ਆ ਪ੍ਰੀਡੇਟਰ ਆ ਬਾਅਦ ਦੇ ਵਿੱਚ ਬਾਹਰ ਘੁੰਮਦਾ ਰਿਹਾ ਤੇ ਉਸਨੇ ਫਿਰ ਇਦਾਂ ਦੇ ਹੀ ਜਿਹੜੇ ਕੁਕਰਮ ਆ ਉਹ ਕਰਦਾ ਰਿਹਾ ਹੈ। ਸੋ ਬਿਲਕੁਲ ਜੈਫਰੀ ਐਪਸਟੇਨ ਨੂੰ ਜਿਹੜਾ ਸੈਕਸ ਟ੍ਰੈਫਿਕ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਾਫੀ ਦਹਾਕੇ ਪਹਿਲਾਂ, ਇੱਕ ਦਹਾਕਾ ਪਹਿਲਾਂ ਇਹਨਾਂ ਨੇ ਉਸ ਟਾਈਮ ਤੇ ਜਦੋਂ ਅਟਾਰਨੀ ਜਨਰਲ ਸੀ ਕੇਸ ਇਸ ਹਿਸਾਬ ਨਾਲ ਸੈਟਅਪ ਕੀਤਾ ਵੀ ਫੈਡਰਲ ਨਾ ਬਣੇ। ਇਸ ਤੋਂ ਬਾਅਦ ਹੁਣ ਜਦੋਂ ਫਿਰ ਅਰੈਸਟ ਹੋਇਆ ਤੇ ਲੀਡਿੰਗ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਹੈਗੇ ਆ ਜੋ ਬਾਈਡਨ ਅਤੇ ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੇ ਆ ਤੇ ਨਾਲ ਦੀ ਨਾਲ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਸਾਰਿਆਂ ਨੇ ਕਿਹਾ ਸੀ ਵੀ ਅਕੋਸਟਾ ਨੂੰ ਰਿਜ਼ਾਈਨ ਕਰਨਾ ਚਾਹੀਦਾ। ਸੋ ਹੁਣ ਜਿਹੜੇ ਆ ਐਲੈਕਸ ਅਕੋਸਟਾ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ। ਜੀ ਅਗਲੀ ਜਿਹੜੀ ਖਬਰ ਕਰਦੇ ਆ ਸੌਂਗ ਰਾਈਟਰ ਤੇ ਜਿਹੜਾ ਇੱਕ ਆਰਟਿਸਟ ਆਰ ਕੈਲੀ, ਉਸ ਨੂੰ ਵੀ ਜਿਹੜਾ ਉਸ ਦੇ ਉੱਤੇ ਹੁਣ ਕੁਝ ਘੰਟੇ ਪਹਿਲਾਂ ਹੀ ਜਿਹੜੇ ਇੱਕ ਅਦਾਲਤ ਦੇ ਵਿੱਚ ਉਸ ਦੇ ਉੱਤੇ ਕਿਹੜੇ ਦੋਸ਼ ਲਾਏ ਗਏ ਸੀ ਉਹਨਾਂ ਦਾ ਜਿਹੜਾ ਖੁਲਾਸਾ ਹੋਇਆ ਆ ਤੇ ਉਹਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਇਸੇ ਹੀ ਜਿਹੜੇ ਅਜਿਹੇ ਕੇਸਾਂ ਦੇ ਵਿੱਚ ਜਿਹੜਾ ਉਸਨੂੰ ਅੰਦਰ ਕੀਤਾ ਗਿਆ। ਆਰ ਕੈਲੀ ਕਾਫੀ ਇੱਕ ਬਦਨਾਮ ਆਰਟਿਸਟ ਆਪਾਂ ਕਹਿ ਸਕਦੇ ਹਾਂ ਵੀ ਇਸ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਸਰਵਾਈਵਿੰਗ ਕੈਲੀ ਕਰਕੇ ਇੱਕ ਡਾਕੂਮੈਂਟਰੀ ਜਿਹੜੀ ਉਹ ਰਨ ਕੀਤੀ ਗਈ ਸੀ ਜਿਸ ਦੇ ਵਿੱਚ ਕਈ ਜਿਹੜੀਆਂ ਦਰਜਨਾਂ ਹੀ ਔਰਤਾਂ ਨੇ ਇਸ ਦੇ ਦੁਆਰਾ ਉਹਨਾਂ ਉੱਤੇ ਜਿਹੜੇ ਸਰੀਰਕ ਸ਼ੋਸ਼ਣ ਯੌਨ ਸ਼ੋਸ਼ਣ ਜਿਹੜਾ ਆ ਉਹ ਜਿਹੜਾ ਕੀਤਾ ਗਿਆ ਸੀ ਉਸ ਦੇ ਬਾਰੇ ਜਿਹੜੇ ਉਹ ਭੇਦ ਇਹ ਆਪਣੇ ਆਪ ਤੇ ਜਿਹੜਾ ਇਹਦਾ ਪਬਲਿਸਿਸਟ ਆ ਉਹ ਇਹੀ ਕਹਿ ਰਹੇ ਆ ਵੀ ਇਹ ਸਾਰੇ ਦੋਸ਼ ਬੇਬੁਨਿਆਦ ਹੈਗੇ ਨੇ, ਪਰ ਉਸ ਦੇ ਬਾਵਜੂਦ ਹੁਣ ਨਵੇਂ ਜਿਹੜੇ ਦੋਸ਼ ਇਸ ਦੇ ਉੱਤੇ ਘੜੇ ਗਏ ਆ ਵੀ ਇਹ ਨਾਬਾਲਗ ਕੁੜੀਆਂ ਨੂੰ ਜਿਹੜਾ ਆ ਉਹ ਜਿਹੜਾ ਸੈਕਸ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਸੈਕਸ ਟ੍ਰੈਫਿਕਿੰਗ ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਦੋਸ਼ ਇਸ ਦੇ ਉੱਤੇ ਲੱਗੇ ਆ ਵੀ ਆਊਟ ਆਫ ਸਟੇਟ ਜਿਹੜਾ ਆ ਉਹਨਾਂ ਨੂੰ ਲੈ ਕੇ ਜਾਂਦਾ ਰਿਹਾ ਆ ਤੇ ਉਹਨਾਂ ਦੇ ਨਾਲ ਇਹ ਸਰੀਰਕ ਸ਼ੋਸ਼ਣ ਜਿਹੜਾ ਉਹ ਕਰਦਾ ਰਿਹਾ ਆ। ਸੋ ਇਸ ਦੇ ਜਿਹੜੇ ਹਾਲਾਤ ਆ ਹੁਣ ਹਰਜੋਤ ਸਿੰਘ ਜੀ ਵੱਧ ਤੋਂ ਬੱਤਰ ਜਿਹੜੇ ਹੋ ਸਕਦੇ। ਇੱਕ ਕਥਿਤ ਦੋਸ਼ ਜਿਹੜੇ ਪ੍ਰੋਸੀਕਿਊਟਰਸ ਦੇ ਦੁਆਰਾ ਜਿਹੜੇ ਉਸ ਦੇ ਉੱਤੇ ਲਾਏ ਗਏ ਆ। ਕਹਿੰਦੇ ਜਦ ਇਹਦਾ ਪਬਲਿਸਿਸਟ ਅੱਜ ਬਾਹਰ ਆਇਆ ਸੀ ਪੱਤਰਕਾਰਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ ਦੇ ਲਈ ਜਾਂ ਇੱਕ ਸਟੇਟਮੈਂਟ ਉਸਦੇ ਵੱਲੋਂ ਜਿਹੜਾ ਦੁਹਰਾਉਣ ਦੇ ਲਈ ਬਹੁਤ ਸਾਰੇ ਲੋਕ ਇਸ ਦੇ ਵਿਰੋਧ ਦੇ ਵਿੱਚ ਉੱਥੇ ਆਏ ਤੇ ਇਸ ਜਿਹੜਾ ਬੋਲਣ ਨਹੀਂ ਦਿੱਤਾ ਗਿਆ ਸੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਨਿਊ ਔਰਲੀਅਨਸ ਦੇ ਜਿਹੜੇ ਬਸ਼ਿੰਦੇ ਹੈਗੇ ਆ ਉਹ ਜਿਹੜਾ ਨਵਾਂ ਇੱਕ ਸਟੋਰਮ ਆ ਰਿਹਾ ਸਟੋਰਮ ਬੈਰੀ ਉਹਦੇ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਰਹੇ ਹੈਗੇ ਆ। ਕੈਟਾਗਰੀ 2 ਦਾ ਕਹਿੰਦੇ ਇਹ ਜਿਹੜਾ ਸਟੋਰਮ ਹੋ ਸਕਦਾ ਹੈਗਾ ਤੇ ਕਈ ਜਿਹੜੇ ਨਿਊ ਆਰਲੀਨ ਦੇ ਮੇਅਰ ਹੈਗੇ ਲਾ ਟੋਇਆ ਕੈਂਟਰੈਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹੜੇ ਜਿੰਨੇ ਵੀ ਉਹਨਾਂ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਇਹ ਕਿਹਾ ਆ ਵੀ ਪੂਰੀ ਤਰ੍ਹਾਂ ਤਿਆਰ ਰਹੋ। ਮਿੱਟੀ ਦੇ ਬੈਗ ਜਿਹੜੇ ਦਿੱਤੇ ਗਏ ਆ ਤਾਂ ਕਿ ਆਪਣੇ ਘਰਾਂ ਨੂੰ ਬਚਾ ਸਕਣ। ਹਜੇ ਤੱਕ ਐਮਰਜੈਂਸੀ ਨਹੀਂ ਡਿਕਲੇਅਰ ਕੀਤੀ ਗਈ ਪਰ ਮਾਹੌਲ ਉੱਥੇ ਦਾ ਕਹਿੰਦੇ ਜਿਹੜਾ ਕਾਫੀ ਖਤਰਨਾਕ ਬਣਿਆ ਹੋਇਆ ਆ। ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇਹ ਕਿਹਾ ਵੀ ਜਿੰਨੇ ਵੀ ਜਿਹੜੇ ਰੈਜ਼ੀਡੈਂਟਸ ਉਸ ਹੈਗੇ ਆ ਗੋਲਫ ਕੋਸਟ ਦੇ ਸਾਰੇ ਹੀ ਆਪਣੇ ਘਰਾਂ ਨੂੰ ਆਪਣੇ ਆਪ ਨੂੰ ਤੇ ਆਪਣੇ ਲਵਡ ਵਨ ਨੂੰ ਕਹਿੰਦੇ ਬਚਾਉਣ ਦੇ ਲਈ ਤਿਆਰ ਰਹਿਣ ਤੇ ਨਾਲ ਦੀ ਨਾਲ ਜਿੰਨੀਆਂ ਵੀ ਡਾਇਰੈਕਸ਼ਨਸ ਆ ਰਹੀਆਂ ਫੀਮਾ ਸਟੇਟ ਤੇ ਲੋਕਲ ਆਫੀਸ਼ੀਅਲਸ ਤੋਂ ਉਹਦੇ ਵੱਲ ਧਿਆਨ ਦੇਣ ਤੇ ਅਸੀਂ ਪੂਰੀ ਤਰ੍ਹਾਂ ਜਿਹੜੀ ਆ ਨਿਊ ਔਰਲੀਅਨਸ ਦੇ ਜਿਹੜੇ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਨਾਲ ਪੂਰਾ ਸਾਥ ਦੇ ਰਹੇ ਆ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਉੱਥੇ ਕਾਫੀ ਜਿਹੜੀ ਇਸ ਟਾਈਮ ਗੰਭੀਰ ਜਿਹੜੀ ਆ ਉਹ ਕਿਤੇ ਨਾ ਕਿਤੇ ਨਾਜ਼ੁਕ ਜਿਹੜੀ ਉਹ ਬਣੀ ਪਈ ਆ। ਲੋਕਾਂ ਨੂੰ ਇਹਤਿਆਤ ਵਰਤਣ ਦੀ ਕਾਫੀ ਸਲਾਹਾਂ ਦਿੱਤੀਆਂ ਜਾ ਰਹੀਆਂ। ਸਟੇਟ ਆਫ ਐਮਰਜੈਂਸੀ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉੱਥੇ ਕੀਤੀ ਹੋਈ ਆ। ਅੱਜ ਹਾਊਸ ਦੀ ਇੱਕ ਕਮੇਟੀ ਦੇ ਸਾਹਮਣੇ ਫਰੈਸ਼ਮੈਨ ਜਿਹੜੀ ਕਾਂਗਰਸ ਵੂਮਨ ਆ ਅਲੈਗਜ਼ੈਂਡਰੀਆ ਓਕੈਜ਼ੀਓ-ਕੋਰਟਿਜ਼ ਉਹ ਪੇਸ਼ ਹੋਈ ਆ। ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਾ ਰਹੀ ਆ, ਟੈਸਟੀਮੋਨੀ ਉਹ ਦੇ ਰਹੀ। ਇਸ ਦੇ ਵਿੱਚ ਉਸਨੇ ਗੱਲ ਆਖੀ ਹੈ ਕਹਿੰਦੇ ਵੀ ਘੱਟੋ ਘੱਟ ਜਿਹੜੇ ਉਸਨੂੰ ਪਤਾ ਹੈ ਵੀ 18 ਜਿਹੜੇ ਮਾਈਗ੍ਰੈਂਟ ਚਿਲਡਰਨ ਜਿਨ੍ਹਾਂ ਦੀ ਉਮਰ 2 ਸਾਲ ਤੋਂ ਘੱਟ ਹੈਗੀ ਆ, ਜਿਨ੍ਹਾਂ ਦੀ 2 ਸਾਲ ਤੋਂ ਘੱਟ ਛੋਟੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ 20 ਦਿਨ ਤੋਂ ਲੈ ਕੇ 6 ਮਹੀਨੇ ਤੱਕ ਜਿਹੜਾ ਆ ਉਹ ਸੈਪਰੇਟ ਕੀਤਾ ਗਿਆ ਆ। ਸਾਰਿਆਂ ਨੂੰ ਹੀ ਪਤਾ ਹੈ ਵੀ ਜਿਹੜਾ ਸਦਰਨ US ਸਦਰਨ ਬਾਰਡਰ ਦੇ ਉੱਤੇ ਜਿਹੜੇ ਹਾਲਾਤ ਆ ਕਾਫੀ ਨਾਜ਼ੁਕ ਜਿਹੜੇ ਉਹ ਬਣੇ ਪਏ ਹੋਏ ਨੇ ਤੇ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ
ਉਹ ਲਗਾਤਾਰ ਉਹ ਕਰ ਰਹੇ ਨੇ, ਅਸਾਈਲਮ ਦੀ ਭਾਲ ਦੇ ਵਿੱਚ ਉੱਥੇ ਆ ਰਹੇ ਨੇ। ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਅਸਾਈਲਮ ਸ਼ਾਇਦ ਹੋਊਗਾ, ਨਹੀਂ ਹੋਊਗਾ, ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ, ਬਾਰਡਰ ਜਿਹੜਾ ਉਹ ਟੱਪ ਰਹੇ ਨੇ। ਉਸੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਉਹ ਡਿਟੇਨ ਲਗਾਤਾਰ ਕਸਟਮ ਬਾਰਡਰ ਪੈਟਰੋਲ ਏਜੰਸੀ ਆ ਉਹਨਾਂ ਦੇ ਕੀਤਾ ਜਾ ਰਿਹਾ ਆ। ਸੋ ਉਦੋਂ ਤੋਂ ਹੀ ਜਿਹੜੇ ਹਾਲਾਤ ਆ ਕਾਫੀ ਜ਼ਿਆਦਾ ਬੁਰੇ ਜਿਹੜੇ ਚੱਲ ਰਹੇ ਆ, ਜਦੋਂ ਤੋਂ ਜਿਹੜੇ ਮਾਈਗ੍ਰੈਂਟਸ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਲਗਾਤਾਰ ਜਿਹੜਾ ਠੂਸਿਆ ਜਾ ਰਿਹਾ ਆ, ਤੇ ਲੋੜੋਂ ਵੱਧ ਜਿਹੜੇ ਇਸ ਟਾਈਮ ਲੋਕਾਂ ਨੂੰ ਉਹ ਡਿਟੇਨ ਕਰਕੇ ਰੱਖਿਆ ਹੋਇਆ, ਜਿੰਨੀ ਉਹਨਾਂ ਦੀ ਸ਼ਮਤਾ ਹੈਗੀ ਆ, ਜਿੰਨੀ ਕਪੈਸਿਟੀ ਆ, ਉਸ ਤੋਂ ਵੀ ਵੱਧ। ਤੇ ਆਪਾਂ ਨੂੰ ਪਤਾ ਵੀ ਕੁਝ ਮਹੀਨੇ ਪਹਿਲਾਂ ਇੱਦਾਂ ਹੀ ਉਦੋਂ ਬਹੁਤ ਜ਼ਿਆਦਾ ਰੌਲਾ ਪਿਆ ਸੀ ਬੱਚਿਆਂ ਦਾ ਤੇ ਮਾਪਿਆਂ ਦੇ ਨਾਲੋਂ ਵੱਖ ਹੋਣ ਦਾ। ਫਿਰ ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਸੀਗਾ ਵੀ ਇੱਦਾਂ ਨਹੀਂ ਹੋਊਗਾ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਜਿਹੜੇ ਕੇਸ ਆ ਉਹ ਸਾਹਮਣੇ ਆਏ ਸੀ। ਤੇ ਅੱਜ ਉਸੇ ਦੇ ਬਾਬਤ ਹੀ ਜਿਹੜੀ ਆ ਇਹ ਬੀਬੀ ਆ ਉਹ ਗੱਲਬਾਤ ਕਰ ਰਹੀ ਆ। ਸਦਰਨ ਬਾਰਡਰ ਤੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਵੀ ਆਈ ਸੀ, ਉਸ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਉਹ ਦੋ ਹੀ ਖੇਮਿਆਂ ਦੇ ਵਿੱਚੋਂ ਸੁਣਨ ਨੂੰ ਉਦੋਂ ਮਿਲੀਆਂ ਸੀਗੀਆਂ। ਨਾਲ ਦੀ ਗੱਲ ਕਰਦੇ ਜਾਈਏ, ਜਿਹੜੇ ਆਈਸ ਵਾਲੇ ਆ ਉਹ ਇਸ ਐਤਵਾਰ ਤੋਂ ਜਿਹੜੀਆਂ ਰੇਡਸ ਮਾਰਨੀਆਂ ਸ਼ੁਰੂ ਕਰਨਗੇ। ਕਹਿੰਦੇ ਵੀ ਜਿਹੜੇ ਇਮੀਗ੍ਰੈਂਟਸ ਆ ਉਹ ਬਹੁਤ ਹੀ ਡਰੇ ਹੋਏ ਆ, ਕੰਮਾਂ ਤੋਂ ਆਪਣੀਆਂ ਛੁੱਟੀਆਂ ਲੈ ਰਹੇ ਆ, ਕੰਮ ਛੱਡ ਰਹੇ ਆ, ਖੇਤਾਂ ਦੇ ਵਿੱਚ ਕੰਮ ਕਰਨ ਨਹੀਂ ਜਾ ਰਹੇ, ਹੋਰ ਜਿਹੜੇ ਰੈਸਟੋਰੈਂਟਾਂ ਦੇ ਵਿੱਚ ਜਾਂ ਕੋਈ ਜਿਹੜਾ ਲੈਂਡਸਕੇਪਿੰਗ ਵਗੈਰਾ ਦਾ ਕੰਮ ਹੁੰਦਾ ਉੱਥੇ ਨਹੀਂ ਜਾ ਰਹੇ। ਕਹਿੰਦੇ ਘਰਾਂ ਦੇ ਵਿੱਚ ਹੀ ਉਹਨੇ ਆਪਣੀਆਂ ਜਿਹੜੀਆਂ ਜੋ ਜ਼ਰੂਰਤ ਵਾਲਾ ਸਮਾਨ ਆ ਉਹ ਇਕੱਠਾ ਕੀਤਾ ਹੋਇਆ ਆ। ਸੋ ਇੱਕ ਤਰ੍ਹਾਂ ਨਾਲ ਪੂਰਾ ਜਿਹੜਾ ਆ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਚਾਈਨਾ ਨੇ ਜਿਹੜਾ US ਨੂੰ ਇਹ ਚੇਤਾਵਨੀ ਦਿੱਤੀ ਸੀਗੀ ਵੀ ਤੁਸੀਂ ਤਾਈਵਾਨ ਨੂੰ ਜਿਹੜੀਆਂ ਆ ਉਹ ਆਰਮਸ ਨਾ ਸੈੱਲ ਕਰੋ। ਤਕਰੀਬਨ $2.2 ਬਿਲੀਅਨ ਦੀ ਜਿਹੜੀ ਇੱਕ ਸੇਲਸ ਆ ਉਸ ਨੂੰ ਅਪਰੂਵ ਕੀਤਾ ਆ ਜਿਹੜੇ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਉਸ ਦੇ ਦੁਆਰਾ ਤਾਈਵਾਨ ਨੂੰ, ਜਿਨ੍ਹਾਂ ਦੇ ਵਿੱਚ ਅੱਜ ਹੋਰ ਤੋਪਾਂ ਤੇ ਕਈ ਕੁਛ ਜਿਹੜਾ ਉਹਨਾਂ ਨੂੰ ਉਸ ਦੇ ਵਿੱਚ ਮਿਲਣਾ ਆ। ਤੇ ਚਾਈਨਾ ਨੇ ਹੁਣ ਅਮਰੀਕਾ ਦੀਆਂ ਉਹਨਾਂ ਕੰਪਨੀਆਂ ਦੇ ਉੱਤੇ ਕਹਿੰਦੇ ਸੈਂਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ ਆ, ਜਿਨ੍ਹਾਂ ਦੇ ਹਥਿਆਰ ਇਸ ਆਰਮ ਸੇਲਸ ਦੇ ਵਿੱਚ ਤਾਈਵਾਨ ਨੂੰ ਜਾ ਰਹੇ ਆ। ਤਾਈਵਾਨ ਤੇ ਚਾਈਨਾ ਦਾ ਮੁੱਢ ਤੋਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਸਿੰਘ ਆ ਉਹਨਾਂ ਦੇ ਫਸੇ ਰਹਿ ਰਹੇ ਨੇ। ਸੋ ਕਾਫੀ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਆਂ ਆ ਉਹਨਾਂ ਦੇ ਉੱਤੇ ਜਿਹੜੀਆਂ ਚਾਈਨਾ ਵਾਲੇ ਜਿਹੜੇ ਸੈਂਕਸ਼ਨ ਆ ਉਹ ਲਾ ਸਕਦੇ ਆ। ਐਬਰਾਹਮਸ ਟੈਂਕ ਮੇਕਰ, ਜਨਰਲ ਡਾਇਨਾਮਿਕਸ, ਸਟਿੰਗਰ ਮਿਜ਼ਾਈਲ ਮੇਕਰ, ਰੇਥੀਓਨ ਤੇ ਹੋਰ ਕਈ ਕੰਪਨੀਆਂ ਜਿਹੜੀਆਂ ਆ ਇਸ ਸੈਂਕਸ਼ਨਸ ਦੇ ਅੰਡਰ ਜਿਹੜੀਆਂ ਉਹ ਆ ਸਕਦੀਆਂ ਆ। ਜਿੱਦਾਂ ਆਪਾਂ ਦੱਸਿਆ ਵੀ ਚਾਈਨਾ ਵਾਲੇ ਤਾਈਵਾਨ ਨੂੰ ਜਿਹੜਾ ਉਹ ਬਹੁਤਾ ਚੰਗਾ ਜਿਹੜਾ ਉਹ ਨਹੀਂ ਸਮਝਦੇ, ਸੋ ਇਸ ਲਈ ਉਹ ਅਮਰੀਕਾ ਦੇ ਉੱਤੇ ਇਸ ਤਰੀਕੇ ਦੇ ਨਾਲ ਸੈਂਕਸ਼ਨ ਲਾ ਕੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਰਾਬਰਟ ਮਿਲਰ ਹੈਗੇ ਸਪੈਸ਼ਲ ਕਾਉਂਸਲ ਸੀ, ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਸੀ ਰਸ਼ੀਅਨ ਮੈਡਲਿੰਗ ਦੀ US ਦੀ ਇਲੈਕਸ਼ਨ ਦੇ ਵਿੱਚ, ਉਹਨਾਂ ਦੀ ਹੀਅਰਿੰਗ ਸਟਾਰਟ ਹੋਣੀ ਸੀ, ਉਹ ਹੁਣ 1 ਹਫ਼ਤੇ ਦੇ ਲਈ ਜਿਹੜੀ ਆ ਡਿਲੇ ਕਰ ਦਿੱਤੀ ਗਈ ਹੈਗੀ ਆ। ਹੁਣ ਉਹਨਾਂ ਦੀ ਜਿਹੜੀ ਹੀਅਰਿੰਗ ਹਾਊਸ ਜੁਡੀਸ਼ਰੀ ਤੇ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਜੁਲਾਈ 24 ਨੂੰ ਜਿਹੜੀ ਉਹ ਸ਼ੁਰੂ ਹੋਵੇਗੀ। ਜੀ ਬਿਲਕੁਲ। ਸੋ ਐਗਰੀਮੈਂਟ ਕਹਿੰਦੇ ਆ ਵੀ ਇਸ ਡਿਲੇ ਨੂੰ ਲੈ ਕੇ ਜਿਹੜਾ ਉਹ ਹੋ ਰਿਹਾ ਆ, ਪਰ ਅਜੇ ਫਾਈਨਲਾਈਜ਼ ਨਹੀਂ ਹੋਇਆ। ਸੋਰਸ ਜਿਹੜੇ ਆ ਇਹ ਕਹਿ ਰਹੇ ਨੇ, ਪਰ ਲਾਅ ਮੇਕਰਸ ਕਹਿੰਦੇ ਹਾਲ ਦੀ ਘੜੀ ਉਹਨਾਂ ਦੇ ਨਾਲ ਇਸੇ ਦੇ ਬਾਬਤ ਗੱਲਬਾਤ ਆ ਉਹ ਕਰ ਰਹੇ ਨੇ। ਸੋ ਬਹੁਤ ਚਰਚਿਤ ਜਿਹੜੇ ਰਾਬਰਟ ਮਿਲਰ ਆ ਉਹ ਕੀ ਕਹਿਣਗੇ, ਕੀ ਸਿਰਫ ਰਿਪੋਰਟ ਦੇ ਹਵਾਲੇ ਦੇਣਗੇ ਜੇ 17 ਨੂੰ ਜਾਂ 22 ਨੂੰ ਜਦੋਂ ਵੀ ਇਹਨਾਂ ਦੀ 24 ਨੂੰ 17 ਜਾਂ 24 ਨੂੰ ਜਦੋਂ ਵੀ ਇਹਨਾਂ ਦੀ ਹੁੰਦੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਨਵੀਂ ਕਾਂਗਰਸ ਵੂਮਨ ਹੈ ਓਕੋਜ਼ੀਓ ਕਾਰਟੇਜ਼, ਉਹ ਕਾਫੀ ਜਿਹੜੀ ਅੱਜ ਕੱਲ ਲਾਈਮਲਾਈਟ 'ਚ ਰਹਿੰਦੀ ਆ। ਸੋ ਉਸ ਨੂੰ ਜਿਹੜਾ ਸ਼ਾਨ ਹੈਨੀਟੀ ਆ ਫੌਕਸ ਨਿਊਜ਼ ਚੈਨਲ ਵਾਲਾ, ਉਸਨੇ ਆਫਰ ਕੀਤੀ ਆ ਵੀ 1 ਘੰਟੇ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਜਿਹੜੇ ਮੁੱਦੇ ਆ ਉਹਦੇ ਤੇ ਦਿੱਤਾ ਜਾਊਗਾ, ਜਾਂ ਜਿਹੜਾ ਉਹ ਰੇਡੀਓ ਦੇ ਉੱਤੇ ਸ਼ੋਅ ਕਰਦੇ ਉਹਦੇ ਤੇ 3 ਘੰਟੇ ਦਾ ਪ੍ਰੋਗਰਾਮ ਵੀ ਦੇ ਸਕਦੇ ਹੈਗੇ ਆ। ਦੱਸਦੇ ਇਹ ਸਰੋਤਿਆਂ ਨੂੰ, ਕਹਿੰਦੇ ਜਿਹੜੇ ਨਵੇਂ ਪ੍ਰੋਗਰੈਸਿਵ ਕੈਂਡੀਡੇਟ ਨਵੇਂ ਚੁਣ ਕੇ ਆਏ ਹੈਗੇ ਆ, ਇਹ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਿਹੜੇ ਪੁਰਾਣੇ ਜਿਹੜੇ ਕਾਂਗਰਸਮੈਨ ਹੈਗੇ ਆ, ਖਾਸ ਕਰਕੇ ਨੈਂਸੀ ਪਲੋਸੀ ਵਰਗੇ, ਉਹਨਾਂ ਦੇ ਵਿੱਚ ਕਾਫੀ ਜਿਹੜੀ ਕਸ਼ਮਕਸ਼ ਚੱਲ ਰਹੀ ਆ ਬਹੁਤ ਸਾਰੇ ਮੁੱਦਿਆਂ ਦੇ ਉੱਤੇ। ਜੀ ਉਧਰ ਈਰਾਨ ਦੇ ਵਿੱਚ ਤੇ UK ਦੇ ਦਰਮਿਆਨ ਜਿਹੜਾ ਡਿਸਪਿਊਟ ਆ ਉਹ ਲਗਾਤਾਰ ਜਿਹੜਾ ਚੱਲ ਰਿਹਾ ਹੈ, ਪਰ ਉਸੇ ਹੀ ਬਾਬਤ ਕਹਿੰਦੇ ਇੱਕ ਇਰਾਨੀਅਨ ਟੈਂਕਰ ਦਾ ਜਿਹੜਾ ਚੀਫ ਆਫਿਸਰ ਸੀਗਾ ਉਸ ਨੂੰ ਬ੍ਰਿਟਿਸ਼ ਮਰੀਨਸ ਆ ਉਹਨਾਂ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਆ।
ਜਿਬਰਾਲਟਰ ਦੇ ਇਸ ਬੰਦਰਗਾਹ ਦੇ ਉੱਤੇ ਇਹ ਨਵੀਆਂ ਡਿਵੈਲਪਮੈਂਟਸ ਜਿਹੜੀਆਂ ਹੋਈਆਂ ਆ। ਸਟ੍ਰੇਟ ਆਫ ਹਾਰਮੁਜ਼ ਜਿਹੜਾ ਹੈਗਾ ਆ, ਉੱਥੇ ਜਿਹੜਾ ਇੱਕ ਬ੍ਰਿਟੇਨ ਦਾ ਆਇਲ ਟੈਂਕਰ ਆ, ਉਸ ਨੂੰ ਜਿਹੜੇ ਇਰਾਨੀਅਨਸ ਆ ਉਹਨਾਂ ਨੇ ਜਿਹੜਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇਹ ਉਦੋਂ ਕੀਤੀਆਂ ਸੀ ਜਦੋਂ ਇਰਾਨ ਦਾ ਤੇਲ ਸੀਰੀਆ ਵੱਲ ਨੂੰ ਜਾ ਰਹੇ ਉਸ ਟੈਂਕਰ ਨੂੰ ਬ੍ਰਿਟੇਨ ਵਾਲਿਆਂ ਨੇ ਜਿਹੜਾ ਉਹ ਰੋਕ ਲਿਆ ਸੀਗਾ। ਤੇ ਹੁਣ ਕਾਫੀ ਜਿਹੜਾ ਹਰਜੋਤ ਸਿੰਘ ਜੀ ਉੱਥੇ ਗੁੱਥਮ ਗੁੱਥਾ ਜਿਹੜਾ ਉਹ ਪੂਰੀ ਤਰ੍ਹਾਂ ਹੋ ਰਿਹਾ ਆ। ਤੇ ਉਸ ਦੇ ਵਿੱਚ ਜਿਹੜਾ ਜਹਾਜ਼ ਦਾ ਕੈਪਟਨ ਆ ਉਹ ਵਿਚਾਰਾ ਰਗੜਿਆ ਗਿਆ ਆ। ਮੈਨੂੰ ਇਦਾਂ ਲੱਗਦਾ ਉਹਨੇ ਤਾਂ ਜਿਹੜੀ ਉਸਾਈ ਕਿਤੇ ਪਾਸੇ ਲਈ ਆ ਤੇ ਵਧਾਈ ਉਹਨੂੰ ਕਿਸੇ ਹੋਰ ਪਾਸੋਂ ਜਿਹੜੀ ਆ ਉਹ ਮਿਲ ਰਹੀ ਇਦਾਂ ਲੱਗ ਰਿਹਾ ਆ। ਇੱਧਰ ਇਰਾਨ ਦੇ ਨਾਲ ਜਿਹੜੇ ਅਮਰੀਕਾ ਇੱਕ ਟਾਈਮ ਦੇ ਉੱਤੇ ਤਿਆਰ ਸੀਗਾ, ਆਲਮੋਸਟ ਕਹਿ ਲਓ ਵੀ ਯੁੱਧ ਤੱਕ ਪਹੁੰਚਣ ਦੇ ਜਿਹੜੇ ਨੌਬਤ ਆ ਉਹ ਆਈ ਪਈ ਸੀਗੀ। ਹੁਣ ਬ੍ਰਿਟੇਨ ਦੇ ਨਾਲ ਜਿਹੜੇ ਇਸ ਟਾਈਮ ਖਹਿਬਾਜ਼ੀ ਇਰਾਨ ਦੀ ਜਿਹੜੀ ਉਹ ਚੱਲ ਰਹੀ ਆ। ਇਰਾਨ ਨੇ ਜਿਹੜੀ ਆਪਣੀ ਜਿਹੜੀ ਪਹਿਲੋਂ ਨਿਊਕਲੀਅਰ ਡੀਲ ਸੀਗੀ ਜਿਸ ਦੇ ਵਿੱਚ ਅਮਰੀਕਾ ਵੀ ਸ਼ਾਮਲ ਸੀ, ਅਮਰੀਕਾ ਜਿਸ ਤੋਂ ਬਾਹਰ ਹੋ ਗਿਆ ਆ, ਉਸ ਦੇ ਤਹਿਤ ਉਸ ਦੇ ਜਿਹੜੀਆਂ ਸੀਮਾਵਾਂ ਸੀਗੀਆਂ ਯੂਰੇਨੀਅਮ ਐਨਰਿਚਮੈਂਟ ਦੀਆਂ, ਉਸ ਨੂੰ ਇਹ ਉਲੰਘਣਾ ਉਹ ਕਰ ਚੁੱਕਾ ਹੋਇਆ ਆ। ਤੇ ਕਾਫੀ ਉਸ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਭਾਈ ਤੂੰ ਇਹ ਕੰਮ ਕਰਨੋਂ ਹਟ ਜਾ। ਤੇ ਉਹ ਇਦਾਂ ਐਨਰਿਚਮੈਂਟ ਕਰਕੇ ਜਿਹੜੇ ਯੂਰਪੀਅਨ ਨੇਸ਼ਨ ਆ ਉਹਨਾਂ ਨੂੰ ਇੱਕ ਹਿਸਾਬ ਨਾਲ ਕਹਿ ਰਿਹਾ ਵੀ ਭਾਈ ਅਮਰੀਕਾ ਨੂੰ ਕਹੋ ਵੀ ਮੁੜ ਕੇ ਦੁਬਾਰਾ ਨੈਗੋਸੀਏਸ਼ਨ करे ਜੀ। ਅਗਲੀ ਖਬਰ ਵੱਲ ਚਲੀਏ। ਕੱਲ ਰਾਜਕਰਮਵੀਰ ਸਿੰਘ ਜੀ ਸੈਨ ਫਰਾਂਸਿਸਕੋ ਐਗਜ਼ਾਮੀਨਰ ਦੇ ਵਿੱਚ ਬਹੁਤ ਵੱਡੀ ਇੱਕ ਡਿਟੇਲ ਜਿਹੜੀ ਰਿਪੋਰਟ ਆਈ ਆ, ਖਾਸ ਕਰਕੇ ਜਿਹੜੇ ਪੰਜਾਬੀ ਅਮਰੀਕਾ ਨੂੰ ਆ ਰਹੇ ਆ, ਇਲੀਗਲੀ ਕ੍ਰਾਸ ਕਰਕੇ ਆ ਰਹੇ, ਕਹਿੰਦੇ ਭਈ ਅਮਰੀਕਾ ਦੇ ਵਿੱਚ 7000 ਤੋਂ ਵੱਧ ਜਿਹੜੇ ਭਾਰਤੀ, ਉਹਨੇ ਲਿਖਿਆ ਜਿਨ੍ਹਾਂ 'ਚ ਮੈਜੋਰਿਟੀ ਜਿਹੜੇ ਪੰਜਾਬੀਆਂ ਦੀ ਆ, ਉਹਨਾਂ ਦੇ ਅਦਾਲਤਾਂ 'ਚ ਕੇਸ ਚੱਲ ਰਹੇ ਆ ਪੋਲੀਟੀਕਲ ਅਸਾਈਲਮ ਦੇ। ਕਹਿੰਦੇ ਵੀ ਇੱਕ ਜੇਲ੍ਹ ਦੇ ਵਿੱਚ ਤਾਂ 40% ਪਾਪੂਲੇਸ਼ਨ ਜਿਹੜੀ ਵਿਕਟਰਵਿਲ ਟਾਊਨ ਹੈਗਾ, ਇਹ ਇੱਧਰ ਬੇਕਰਸਫੀਲਡ ਤੋਂ ਅੱਗੇ ਆ, ਉਸ ਜੇਲ੍ਹ ਦੀ 40% ਪਾਪੂਲੇਸ਼ਨ ਪੰਜਾਬੀਆਂ ਦੀ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਵੀ ਜਿਹੜੇ ਪੰਜਾਬੀ ਆ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਹੁਣ ਪੋਲੀਟੀਕਲ ਅਸਾਈਲਮ ਦੇ ਕੇਸ ਆ ਉਹ ਬਹੁਤ ਹੀ ਜ਼ਿਆਦਾ ਸਖਤੀ ਹੋ ਗਈ ਆ। 65% ਲੋਕ ਜਿਹੜੇ ਆ ਪੋਲੀਟੀਕਲ ਅਸਾਈਲਮ ਵਾਲੇ ਉਹ ਫੇਲ ਹੋ ਰਹੇ ਹੈਗੇ ਆ। ਸੋ ਇਹਦੇ ਨਾਲ ਹੀ ਜੇ ਦੱਸਦੇ ਜਾਈਏ, ਇੱਕ ਜਿਹੜੀ ਹੈਗੀ ਆ ਯੇਲ ਯੂਨੀਵਰਸਿਟੀ ਤੋਂ ਜਿਹੜੀ ਆ ਉਹ ਨਿਊਜ਼ ਜਿਹੜੀ ਆਰਟੀਕਲ ਕ੍ਰੀਏਟ ਕਰ ਰਹੀ ਹੈਗੀ ਆ, ਖਾਸ ਕਰਕੇ ਉਹਨਾਂ ਭਾਰਤੀਆਂ ਜਾਂ ਪੰਜਾਬੀਆਂ ਦੇ ਉੱਤੇ ਜਿਹੜੇ ਬੀਜੇਪੀ ਜਿਹੜੀ ਇੰਡੀਆ ਦੇ ਵਿੱਚ ਸਰਕਾਰ ਹੈਗੀ ਉਸ ਦੇ ਡਰੋਂ ਭੱਜ ਕੇ ਜਿਹੜੇ ਚਾਹੇ ਉਹ ਮੈਕਸੀਕੋ 'ਚ ਇਸ ਵੇਲੇ ਕੋਸ਼ਿਸ਼ ਕਰ ਰਿਹਾ ਬਾਰਡਰ ਕ੍ਰਾਸ ਕਰਨ ਦੀ, ਜਾਂ ਉਹ ਆਲਰੇਡੀ ਅਮਰੀਕਾ ਦੇ ਵਿੱਚ ਆ ਗਏ ਆ, ਉਹਨਾਂ ਦੇ ਨਾਲ ਉਸਨੇ ਇੰਟਰਵਿਊਜ਼ ਕਰਨੀਆਂ ਹੈਗੀਆਂ। ਤੇ ਉਹ ਕੋਈ ਜਿਹੜਾ USA ਦਾ ਪ੍ਰੋਮੀਨੈਂਟ ਨਿਊਜ਼ਪੇਪਰ ਆ ਉਹਦੇ ਵਿੱਚ ਉਹ ਪਬਲਿਸ਼ ਕਰਨੀ ਆ। ਜੇ ਤੁਹਾਨੂੰ ਕੋਈ ਵੀ ਆਪਣਾ ਭੈਣ ਭਰਾ ਜਾਣਦਾ ਹੋਵੇ, ਕੋਈ ਚਾਹੇ ਉਹ ਦਲਿਤ ਭਾਈਚਾਰੇ ਨਾਲ, ਮੁਸਲਿਮ ਭਾਈਚਾਰੇ ਨਾਲ, ਆਪਣੇ ਪੰਜਾਬੀ ਭਾਈਚਾਰੇ ਨਾਲ ਹੈਗਾ ਆ, ਕਿਸੇ ਨੂੰ ਇਸ ਤਰ੍ਹਾਂ ਦੀ ਉੱਥੋਂ ਜਿਹੜਾ ਉਹ ਭੱਜਿਆ ਹੈਗਾ ਆ ਹਿੰਦੁਸਤਾਨ ਤੋਂ, ਵੀ ਮੇਰੀ ਜਾਨ ਨੂੰ ਖਤਰਾ ਹੈਗਾ ਇੱਥੇ ਆਣਾ, ਤੇ ਉਹ ਜਿਹੜੀ ਆ ਉੱਦਾਂ ਦੇ ਜਿਹੜੇ ਜਿਹੜਾ ਡਰ ਹੈਗਾ ਉਹਨਾਂ ਦੀ ਜਿਹੜੀ ਇੰਟਰਵਿਊ ਕਰਕੇ ਇੱਕ ਸਟੋਰੀ ਛਾਪਣਾ ਚਾਹੁੰਦੀ ਆ। ਉਹਦੇ ਬਾਰੇ ਜੇ ਕਿਸੇ ਨੇ ਕੰਟੈਕਟ ਲੈਣਾ ਹੋਵੇ, ਤੁਸੀਂ ਪੰਜਾਬੀ ਰੇਡੀਓ USA 'ਚ ਕਾਲ ਕਰ ਲਿਓ। ਸਾਡਾ ਟੈਲੀਫੋਨ ਨੰਬਰ ਹੈਗਾ 408 272 ਤੇ 5200 ਜੀ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਵੀ ਅੱਜ 12 ਤਰੀਕ ਜਿਹੜੀ ਹੈਗੀ ਆ, ਤੇ ਅੱਜ ਜਿਹੜੇ ਬਲਤੇਜ ਪੰਨੂ ਹੁਣੀ ਅਮਰੀਕਾ ਦੇ ਵਿੱਚ ਆਲਰੇਡੀ ਜਿਹੜੇ ਉਹ ਪਹੁੰਚ ਚੁੱਕੇ ਆ। ਸੋ ਉਹਨਾਂ ਦਾ ਜਿਹੜਾ ਅੱਜ ਪ੍ਰੋਗਰਾਮ ਆ ਉਹ ਸੈਕਰਾਮੈਂਟੋ ਦੇ ਵਿੱਚ ਹੋਣ ਜਾ ਰਿਹਾ, ਮਿਰਾਜ ਬੈਂਕਟ ਹਾਲ ਦੇ ਵਿੱਚ ਸ਼ਾਮੀ 4 ਤੋਂ 6 ਵਜੇ ਤੱਕ। ਸੋ ਉਹ ਸਾਰੇ ਹੀ ਜਿਹੜੇ ਉੱਥੇ ਪਹੁੰਚ ਰਹੇ ਲੋਕ ਨੇ ਉਹਨਾਂ ਦੇ ਜਿਹੜੇ ਸਨਮੁਖ ਹੋਣਗੇ, ਰੂਬਰੂ ਹੋਣਗੇ, ਕਈ ਤੁਹਾਡੇ ਸਵਾਲ ਆ ਉਹ ਹੋਣਗੇ, ਤੁਸੀਂ ਉਹਨਾਂ ਨੂੰ ਪੁੱਛ ਸਕੋਗੇ। ਉਹ ਆਪਣੇ ਦਿਲ ਦੇ ਵਲਵਲੇ ਜਿਹੜੇ ਆ ਉਹ ਵੀ ਉਸ 'ਚ ਸਾਂਝੇ ਕਰਨਗੇ, ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਜਿਹੜੇ ਉਹ ਉੱਥੇ ਗੱਲਬਾਤ ਕਰਨਗੇ। ਸੋ ਸੈਕਰਾਮੈਂਟੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲੇ ਜਿਹੜੇ ਲੋਕ ਆ ਮਿਰਾਜ ਬੈਂਕਟ ਹਾਲ ਦੇ ਵਿੱਚ ਜਿਹੜਾ ਉੱਥੇ ਪਹੁੰਚੋ। ਉੱਥੇ ਜਿਹੜਾ ਇਹਨਾਂ ਦਾ ਜਿਹੜਾ ਵਿਸ਼ੇਸ਼ ਸਮਾਗਮ ਆ, ਰੂਬਰੂ ਸਮਾਗਮ ਆ, ਉਹ ਪ੍ਰੋਗਰਾਮ ਆ ਉਹ ਲਿਖਿਆ ਗਿਆ ਆ 4 ਤੋਂ 6 ਵਜੇ ਤੱਕ ਮਿਰਾਜ ਬੈਂਕਟ ਹਾਲ, ਜਿਹੜਾ ਕਿ ਅਲ ਕਮੀਨੋ ਰੋਡ ਦੇ ਉੱਤੇ ਹੈਗਾ ਆ ਸੈਕਰਾਮੈਂਟੋ ਦੇ ਵਿੱਚ। ਸ਼ਾਮੀ 4 ਤੋਂ 6 ਵਜੇ ਤੱਕ ਉਹ ਉੱਥੇ ਹਾਜ਼ਰ ਹੋਣਗੇ। ਇਸੇ ਤਰੀਕੇ ਦੇ ਨਾਲ 13 ਤਰੀਕ ਨੂੰ ਕੱਲ ਨੂੰ ਤੇ ਪਰਸੋਂ ਨੂੰ ਜਿਹੜਾ 14 ਤਰੀਕ ਐਤਵਾਰ ਨੂੰ ਵੀ ਜਿਹੜੇ ਪ੍ਰੋਗਰਾਮ ਆ। 13 ਤਰੀਕ ਨੂੰ ਜਿਹੜਾ ਆ ਉਹ ਫਰੈਜ਼ਨੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲੇ ਵਾਸਤੇ ਜਿਹੜੇ ਉੱਥੋਂ ਦੇ ਲੋਕ ਉਹਨਾਂ ਨੂੰ ਆ ਕੇ ਉੱਥੇ ਮਿਲ ਸਕਦੇ ਨੇ, ਗੱਲਬਾਤ ਉਹਨਾਂ ਨਾਲ ਕਰ ਸਕਦੇ ਨੇ।
ਤੇ 14 ਤਰੀਕ ਨੂੰ ਜਿਹੜਾ ਆ ਉਹ ਬੇ ਏਰੀਏ ਦੇ ਵਿੱਚ ਉਹ ਹੋਵੇਗਾ। ਸੋ ਲਗਾਤਾਰ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਈ ਜਾ ਰਹੇ ਹਾਂ। ਜੇ ਕਿਸੇ ਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਇਸ ਦੇ ਬਾਬਤ ਚਾਹੀਦੀ ਆ ਉਹ ਤੁਸੀਂ ਕਾਲ ਕਰ ਸਕਦੇ ਹੋ 408 272 5200 40827225। ਬਿਲਕੁਲ ਕਿਸੇ ਤਰ੍ਹਾਂ ਦਾ ਸਪੈਸ਼ਲ ਸੱਦਾ ਨਹੀਂ ਹੈਗਾ। ਸਾਰੇ ਵੀ ਜਿੰਨੇ ਵੀ ਜਿਹੜੇ ਸਾਡੇ ਸਾਰਿਆਂ ਨੂੰ ਖੁੱਲਾ ਹੀ ਸੱਦਾ ਹੈ, ਖੁੱਲਾ ਸੱਦਾ ਆ। ਜਿਹੜੇ ਉਹਨਾਂ ਦੀਆਂ ਖਬਰਾਂ ਨੂੰ ਪਸੰਦ ਕਰਦੇ ਆ, ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਪੰਜਾਬ ਦੀ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਉਸਨੇ ਜੇਲ੍ਹ 'ਚ ਸਿੱਟਿਆ ਸੀ ਝੂਠੇ ਇਲਜ਼ਾਮ ਲਾ ਕੇ, ਤੇ ਉਹ ਸਾਰਾ ਕੁਝ ਕਲੀਅਰ ਹੋ ਕੇ ਬਾਹਰ ਆਏ ਆ। ਸੋ ਜ਼ਰੂਰ ਉਹਨਾਂ ਦੀ ਹੌਸਲਾ ਅਫਜ਼ਾਈ ਕਰੋ। ਜਿੰਨੇ ਵੀ ਸਰੋਤੇ ਸਾਡੇ ਸੁਣਦੇ ਆ, ਕਈ ਕਾਲਾਂ ਤਾਂ ਆਈਆਂ ਵੀ ਅਸੀਂ ਤਿੰਨੇ ਜਗ੍ਹਾ ਜਾਣਾ ਆ। ਅੱਜ ਉਹ ਆਲਰੇਡੀ ਪਹੁੰਚ ਗਿਆ ਸੈਕਰਾਮੈਂਟੋ। ਸੋ ਐਗਜ਼ੈਕਟਲੀ 4 ਵਜੇ ਆਪਾਂ ਲੇਟ ਨਹੀਂ ਹੋਣਾ, ਕਿਉਂਕਿ 1.5 ਘੰਟਾ ਹੀ ਆ, ਉਹ ਤੋਂ ਬਾਅਦ ਉਹਨਾਂ ਨੇ ਫ੍ਰਿਜ਼ਨੋ ਜਾਣਾ ਆ। 4 ਤੋਂ 5:30 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਆ। ਸੋ ਐਗਜ਼ੈਕਟਲੀ ਜਿਹੜਾ 4 ਵਜੇ ਪਲੀਜ਼ ਪਰਿਵਾਰਾਂ ਸਮੇਤ ਉੱਥੇ ਪਹੁੰਚ ਜਿਓ ਤੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਸੁਣਿਓ। ਤੇ ਨਾਲ ਦੀ ਨਾਲ ਜਿਹੜੇ ਜਰਨਲਿਸਟ ਜਿਹੜੇ ਆਰਟਿਸਟ ਜਰਨੈਲ ਸਿੰਘ ਆ ਉਹ ਵੀ ਆਲਰੇਡੀ ਪਹੁੰਚ ਗਏ ਆ। ਅੱਜ ਸ਼ਾਮ ਨੂੰ ਉਹਨਾਂ ਨੇ ਜਿਹੜੀ ਉਹਨੂੰ ਸੈਟਅਪ ਕਰਨਾ ਸ਼ੁਰੂ ਕਰ ਦੇਣਾ ਤੇ ਕੱਲ ਨੂੰ 3 ਵਜੇ ਉਹ ਇਨੌਗਰਲ ਹੈਗਾ ਆ। ਤੇ ਨਾਲ ਦੀ ਨਾਲ ਜਿਹੜੇ ਬੱਚੇ ਹਜੇ ਵੀ ਜੇ ਕੋਈ ਰਜਿਸਟਰ ਕਰਾਉਣਾ ਚਾਹੁੰਦਾ, ਕੁਝ ਕੁ ਸਪੌਟਸ ਖਾਲੀ ਹੈਗੀਆਂ ਆ। ਅੱਜ ਹੀ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰ ਲਓ ਤੇ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਉਸ ਕੈਂਪ ਦੇ ਵਿੱਚ ਰਜਿਸਟਰ ਕੀਤਾ ਜਾ ਸਕੇ। ਇਹ 4 ਦਿਨ ਕੈਂਪ ਲੱਗਣਾ ਹੈਗਾ ਆ, ਸੰਡੇ, ਮੰਡੇ, ਟਿਊਜ਼ਡੇ ਤੇ ਵੈਡਨਸਡੇ। ਜਰਨੈਲ ਸਿੰਘ ਉਹਨਾਂ ਦੇ ਵਾਈਫ ਤੇ ਉਹਨਾਂ ਦੀ ਬੇਟੀ ਜਿਹੜੇ ਦੋਨੋਂ ਟੀਚਰ ਹੈਗੇ ਸਰੀ ਕੈਨੇਡਾ ਦੇ ਵਿੱਚ, ਉਹ ਵੀ ਨਾਲ ਦੀ ਨਾਲ ਆ ਰਹੇ ਆ ਤੇ ਉਹ ਆਪਣੀਆਂ ਪੇਂਟਿੰਗਸ ਵੀ ਬਹੁਤ ਸਾਰੀਆਂ ਲੈ ਕੇ ਆ ਰਹੇ ਆ। ਤੁਸੀਂ ਉਹਨਾਂ ਨੂੰ ਦੇਖ ਸਕਦੇ ਆ। ਐਂਟਰੀ ਟੋਟਲੀ ਫ੍ਰੀ ਆ, ਕਿਸੇ ਤਰ੍ਹਾਂ ਦਾ ਕੋਈ ਚਾਰजेस ਨਹੀਂ ਹੈਗੇ। ਪਰ ਜੇ ਕਿਸੇ ਨੇ ਕੋਈ ਖਰੀਦਣੀ ਹੋਈ ਪੇਂਟਿੰਗ, ਉਹ ਫਿਰ ਤੁਸੀਂ ਉਹਨਾਂ ਤੋਂ ਬਾਅਦ 'ਚ ਪੁੱਛ ਸਕਦੇ ਆ। ਜੀ ਬਿਲਕੁਲ। ਸੋ ਇਸ ਦੇ ਬਾਬਤ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਜਦੋਂ ਮਰਜ਼ੀ ਜਿਹੜੇ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਤੇ ਅੱਜ ਦੇ ਪ੍ਰੋਗਰਾਮ ਨੂੰ ਵੀ ਜਿਹੜਾ ਆਪਾਂ ਇੱਥੇ ਹਰਜੋਤ ਸਿੰਘ ਜੀ ਹੁਣ ਆਪਾਂ ਸਮੇਟਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੇ ਹੋਸਟ ਅਤੇ ਉੱਘੇ ਪੱਤਰਕਾਰ ਬਲਤੇਜ ਪੰਨੂ ਪਹਿਲੀ ਵਾਰ ਅਮਰੀਕਾ ਕੈਲੀਫੋਰਨੀਆ ਦੀ ਫੇਰੀ ਦੇ ਉੱਤੇ ਆ ਰਹੇ ਹਨ। ਉਹਨਾਂ ਦੇ ਨਾਲ ਰੂਬਰੂ ਹੋਣ ਦੇ 3 ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੇ ਵਿੱਚ ਉਹ ਆਪਣੇ ਦਿਲ ਦੀਆਂ ਗੱਲਾਂ ਅਤੇ ਪੰਜਾਬ ਦੇ ਹਾਲਾਤਾਂ